प्रोग्राम लैके हाजिर हो चुके हैं जी आप इस टाइम अपडेट अमेरिका तो मेरे नाल अपडेट अमेरिका के प्रोग्राम के इस टाइम जुड़ चुके हैं हरजोत सिंह खालसा जी जी आनू स्वागत है सत श्री अकाल जी। ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਉੱਤੇ ਫੇਸਬੁੱਕ ਤੇ ਯੂਟਿਊਬ ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 14 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡਾ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। प्रोग्राम शुरू करने तो पहले साढ़े अज के स्पॉन्सर्स उन्होंने का धन्यवाद करते हैं खालसा इंश्योरेंस एजेंसी वाले जिन्होंने कोलों तुसीं हर एक तरीके की इंश्योरेंस करवा सकते हो। इंश्योरेंस बारे पता करने कॉल कर सकते हो नंबर 408-272-2500 के उत्ते। अमरजीत सिंह फ्रेजनो, राजपाल सिंह कुलवंत सिंह ब्राड बेकर्सफील्ड, अवतार सिंह मंजिल क्लोविस, मनजीत सिंह फ्रीमॉन्ट, मक्खन सिंह मान विस्कॉन्सन, राजेंद्र सिंह चौहान बेकर्सफील्ड, अमनदीप सिंह ब्राड वर्जीनिया, पवन सिंह, गौरव सिंह सहोता यूबा सिटी, मेजर सिंह सिद्धू बेकर्सफील्ड, जगतार सिंह, गुलजार सिंह ऑलिक ट्रकिंग फ्रेजनो, जसबीर सिंह फंटैना, इन्होंने सारिਆਂ ਦਾ बहुत बहुत धन्यवाद। जेकर ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਇੱਕ ਵਾਰੀ ਫੇਰ ਜਿਹੜੀ ਐਕਸੈਸਿਵ ਹੀਟ ਵਾਰਨਿੰਗ ਹੈਗੀ ਆ ਉਹਦੇ ਬਾਰੇ ਜੇ ਦੱਸਦੇ ਜਾਈਏ। ਜਿਹੜੀ ਵਾਰਨਿੰਗ ਆ ਉਹ ਹੀਟ ਦੀ ਉਹ ਇਸ਼ੂ ਕੀਤੀ ਗਈ ਆ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਅੱਜ ਦੁਪਹਿਰ ਦੇ 11 ਵਜੇ ਤੋਂ ਲੈ ਕੇ ਬੁੱਧਵਾਰ ਜਿਹੜਾ ਸ਼ਾਮ ਤੱਕ ਬਹੁਤ ਜ਼ਿਆਦਾ ਹੀਟ ਹੋਊਗੀ। ਕਹਿੰਦੇ ਵੀ 107 110 ਡਿਗਰੀ ਤੱਕ ਜਾ ਸਕਦੀ ਹੈ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪਲੀਜ਼ ਘਰਾਂ ਦੇ ਅੰਦਰ ਹੀ ਰਹੋ। ਏਅਰ ਕੰਡੀਸ਼ਨ ਵਗੈਰਾ ਜਿੰਨਾ ਕੁ ਔਨ ਰੱਖ ਸਕਦੇ ਰੱਖੋ। ਸੂਰਜ ਦੇ ਵਿੱਚ ਬਾਹਰ ਨਾ ਜਾਓ ਅਤੇ ਆਪਣੇ ਗੁਆਂਢੀਆਂ ਨੂੰ, ਰੈਲੇਟਿਵਸ ਨੂੰ, ਸਾਰਿਆਂ ਨੂੰ ਚੈੱਕ ਕਰੋ ਫੋਨ 'ਤੇ ਵੀ ਕਿੱਦਾਂ ਠੀਕ ਠਾਕ ਆ। ਆਪਣੇ ਤੁਹਾਡੇ ਜਿਹੜੇ ਪੈਟਸ ਵਗੈਰਾ ਰੱਖੇ ਆ ਜਾਨਵਰ, ਉਹਨਾਂ ਦਾ ਵੀ ਧਿਆਨ ਰੱਖੋ। ਪਾਣੀ ਵੱਧ ਤੋਂ ਵੱਧ ਪੀਓ। ਇਹ ਜਿਹੜੀ ਆ ਵਾਰਨਿੰਗ ਕੈਲੀਫੋਰਨੀਆ ਸਟੇਟ ਦੇ ਵਿੱਚ ਜਿਹੜੀ ਦਿੱਤੀ ਗਈ ਆ ਹੈਲਥ ਡਿਪਾਰਟਮੈਂਟ ਵੱਲੋਂ। जी बिल्कुल। सो ਵੱਧ ਤੋਂ ਵੱਧ ਜਿਹੜਾ ਉਹ ਧਿਆਨ ਰੱਖਿਆ ਜਾਵੇ ਅਤੇ ਅਗਲੀਆਂ ਵੀ ਜਿਹੜੀਆਂ ਕੁਛ ਹੋਰ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਪੋਸਟਲ ਸਰਵਿਸ ਨੇ ਕਹਿੰਦੇ ਜੀ ਦੱਸਿਆ ਵੀ ਕਹਿੰਦੇ 46 ਸੂਬੇ ਜਿਹੜੇ ਹੈਗੇ ਆ 46 ਸੂਬੇ ਉਹਨਾਂ ਦੇ ਵਿੱਚ ਜਿਹੜਾ ਮੇਲ ਇਨ ਬੈਲਟ ਆ ਉਹ ਸਮੇਂ ਸਿਰ ਜਿਹੜਾ ਉਹ ਨਹੀਂ ਪਹੁੰਚ ਸਕੂਗਾ ਕਾਊਂਟਿੰਗ ਕਰਨ ਦੇ ਲਈ। ਇਸ ਦੇ ਕਰਕੇ ਜਿਹੜਾ ਮੇਲ ਇਨ ਬੈਲਟ ਨੂੰ ਲੈ ਕੇ ਜਿਹੜਾ ਆ ਉਹ ਹੁਣ ਕਾਫੀ ਜ਼ਿਆਦਾ ਜਿਹੜੀ ਟੈਨਸ਼ਨ ਆ ਉਹ ਬਣੀ ਪਈ ਆ। ਪੀਪਲ ਜਿਹੜੇ ਲੋਕ ਨੇ ਉਹ ਹੁਣ ਕਹਿੰਦੇ ਵੀ ਕਾਫੀ ਜ਼ਿਆਦਾ ਫਰੀਕ ਆਊਟ ਇਸ ਚੀਜ਼ ਨੂੰ ਲੈ ਕੇ ਹੋ ਰਹੇ ਆ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ। ਅਤੇ ਕਹਿੰਦੇ ਵੀ ਕਈ ਥਾਵਾਂ ਦੇ ਤੋਂ ਮੇਲ ਬਾਕਸ ਰਿਮੂਵਲਸ ਵੀ ਜਿਹੜੇ ਉਹ ਕੀਤੇ ਗਏ ਆ। USPS ਨੇ ਦੱਸਿਆ ਵੀ ਇਹ ਇੱਕ ਨੋਰਮਲ ਜਿਹਾ ਕਾਰਵਾਈ ਆ ਜਿਹੜੀ ਇਹ ਕੀਤੀ ਜਾਂਦੀ ਹੈਗੀ ਆ। ਪਰ ਇਹ ਜਿਹੜੀ ਪੋਸੀਬਿਲਿਟੀ ਇਸ ਟਾਈਮ ਬਣੀ ਆ ਮੇਲ ਇਨ ਬੈਲਟ ਸਮੇਂ ਸਿਰ ਨਾ ਪਹੁੰਚਣੇ ਕਾਊਂਟ ਹੋਣ ਦੇ ਲਈ, ਉਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਟੈਨਸ਼ਨ ਜਿਹੜੀ ਉਹ ਬਣੀ ਪਈ ਆ। ਬਹੁਤ ਸਾਰੇ ਲੋਕ ਪੋਸਟਲ ਸਰਵਿਸ ਦੀ ਇਹ ਫਰੈਂਚਾਈਜ਼ਮੈਂਟ ਦੇ ਵਜੋਂ ਜਿਹੜਾ ਇਸ ਨੂੰ ਦੇਖ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਬਣੂਗਾ। ਜਿਹੜੇ ਪੋਸਟ ਮਾਸਟਰ ਵੀ ਹੈਗੇ ਆ ਉਹਨਾਂ ਨੇ ਵੀ ਥੋੜ੍ਹੀ ਜਿਹੀ ਅੱਜ ਜਿਹੜੀ ਚਿੰਤਾ ਜਿਹੜੀ ਉਸ ਚੀਜ਼ ਨੂੰ ਲੈ ਕੇ ਪ੍ਰਗਟਾਈ ਆ। ਪਰ ਹੁਣ ਦੇਖਦੇ ਹਾਂ ਵੀ ਕੀ ਬਣਦਾ। ਆਲਰੇਡੀ ਰਾਸ਼ਟਰਪਤੀ ਟਰੰਪ ਤਾਂ ਕਹਿ ਰਹੇ ਆ ਵੀ ਆਪਾਂ ਤਾਂ ਜੀ ਇਸ ਨੂੰ ਹੁਣ ਜਿਹੜਾ ਫੰਡਿੰਗ ਆ ਉਹ ਨਹੀਂ ਦੇਣੀ। ਅੱਜ ਉੱਦਾਂ ਉਹਨਾਂ ਨੇ ਅਤੇ ਮਲਾਨੀਆ ਟਰੰਪ ਆ ਉਹਨਾਂ ਨੇ ਕਿਹਾ ਵੀ ਉਹ ਐਬਸੈਂਟੀ ਬੈਲਟ ਜਿਹੜਾ ਕਿ ਇੱਕ ਹਿਸਾਬ ਦੇ ਨਾਲ ਮੇਲ ਇਨ ਬੈਲਟ ਹੀ ਆ, ਉਸ ਦੇ ਜ਼ਰੀਏ ਆਪਣੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਖੁਦ ਵੋਟ ਪਾਉਣ ਜਾ ਰਹੇ ਨੇ। ਜੀ ਬਿਲਕੁਲ। ਇਹ ਜਿਹੜਾ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਇਹਦੇ ਬਾਰੇ ਕਿਹਾ ਹੈਗਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਸਾਰੇ ਲੋਕਾਂ ਨਾਲ ਧੱਕਾ ਹੋ ਸਕਦਾ ਹੈ ਜੇ ਪੋਸਟ ਆਫਿਸ ਦੀ ਫੰਡਿੰਗ ਨਾ ਹੋਈ ਅਤੇ ਕਈ ਜਿਹੜੀਆਂ ਵੋਟਸ ਆ ਬਾਈ ਮੇਲ ਜਾਣੀਆਂ ਆ ਉਹ ਡਿਲੇ ਹੋ ਸਕਦੀਆਂ ਹੈਗੀਆਂ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਦੇ ਵਿੱਚ ਪਿਛਲੇ ਵੀਕਐਂਡ ਕਾਫੀ ਲੁੱਟਮਾਰ ਹੋਈ ਹੈਗੀ ਆ। ਬਲੈਕ ਲਾਈਵਸ ਦੇ ਮੈਟਰ ਦੇ ਨਾਮ ਦੇ ਉੱਤੇ ਉਹਨਾਂ ਦਾ ਨਾਮ ਯੂਜ਼ ਕਰ ਲੈਂਦੇ ਆ ਅਤੇ ਇੱਕ ਕਾਲੇ ਮੂਲ ਦਾ ਨੌਜਵਾਨ ਸੀ ਜਦੋਂ ਗਨ ਲੈ ਕੇ ਜਾ ਰਿਹਾ ਸੀ ਅਤੇ ਉਸ ਟਾਈਮ ਦੇ ਉੱਤੇ ਪੁਲਿਸ ਵਾਲਿਆਂ ਨੇ ਉਹ 'ਤੇ ਗੋਲੀ ਚਲਾਈ ਅਤੇ ਬਾਅਦ 'ਚ ਪੂਰੀ ਰਾਤ ਉੱਥੇ ਜਿਹੜੀ ਸ਼ਿਕਾਗੋ ਦੀ ਮੇਨ ਸਟਰੀਟ ਹੈਗੀ ਆ ਡਾਊਨਟਾਊਨ 'ਚ ਉੱਥੇ ਕਾਫੀ ਲੁੱਟਮਾਰ ਕੀਤੀ ਗਈ। ਸੋ 100 ਤੋਂ ਵੱਧ ਲੋਕ ਜਿਹੜੇ ਆ ਅਰੈਸਟ ਵੀ ਕੀਤੇ ਗਏ ਹੈਗੇ ਆ। 13 ਦੇ ਕਰੀਬ ਪੁਲਿਸ ਅਫਸਰਸ ਜਿਹੜੇ ਆ ਉਹ ਫੱਟੜ ਵੀ ਹੋਏ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਹੁਣ ਸ਼ਿਕਾਗੋ ਦੀ ਜਿਹੜੀ ਮੇਅਰ ਆ
ਲੋਰੀ ਲਾਈਟਫੁੱਡ, ਉਹਨਾਂ ਨੇ ਇੱਕ 5 ਨੁਕਾਤੀ ਪ੍ਰੋਗਰਾਮ ਜਿਹੜਾ ਆ ਉਹਨਾਂ ਦੇ ਸ਼ਹਿਰ ਦੇ ਵਿੱਚ ਲੁੱਟਮਾਰ ਤੋਂ ਬਚਣ ਦੇ ਲਈ ਤਿਆਰ ਕੀਤਾ ਹੈਗਾ ਆ, ਜਿਹਦੇ ਵਿੱਚ ਕਹਿੰਦੇ ਪਈ ਇੱਕ ਤਾਂ ਇਹ ਹੋਊਗਾ ਸੋਸ਼ਲ ਮੀਡੀਆ ਮੋਨੀਟਰਿੰਗ ਹੋਊਗੀ, ਕਿਉਂਕਿ ਉਹਦੇ 'ਚ ਬਹੁਤ ਸਾਰੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਦੱਸ ਦਿੰਦੇ ਵੀ ਆ ਜਾਓ ਜੀ ਇਹਨੂੰ ਲੁੱਟੀਏ ਜਾਂ ਇੱਧਰ ਜਾਈਏ ਇੱਥੇ ਜਾਣਾ ਹੈਗਾ। ਅਤੇ ਦੂਸਰਾ ਉਹਨਾਂ ਨੇ ਕਿਹਾ ਵੀ ਪੁਲਿਸ ਦਾ ਜਿਹੜਾ ਰਿਸਪੌਂਸ ਆ ਉਹਨੂੰ ਜਿਹੜਾ ਵਧਾਇਆ ਜਾਊਗਾ ਹੈਗਾ, ਸਪੀਡਿੰਗ ਅਪ ਪੁਲਿਸ ਰਿਸਪੌਂਸ। ਅਤੇ ਤੀਜਾ ਜਿਹੜਾ ਆ ਪ੍ਰੋਸੀਕਿਊਸ਼ਨ ਦਾ ਹੈਗਾ ਵੀ ਜਿਹੜਾ ਵੀ ਕੋਈ ਲੁੱਟਮਾਰ ਕਰਦਾ ਤੇ ਉਹਨੂੰ ਚਾਰਜ ਕੀਤਾ ਜਾਵੇ, ਕਿਉਂਕਿ ਪਹਿਲਾਂ ਛੱਡਿਆ ਜਾਂਦਾ ਸੀ ਜਾਂ ਇਹਨੂੰ ਬੜਾ ਲਾਈਟਲੀ ਲਿਆ ਜਾਂਦਾ ਸੀ। ਸੋ ਹੁਣ ਇਹਦੇ ਲਈ ਇੱਕ ਉਹਨਾਂ ਨੇ 20 ਲੋਕਾਂ ਦੀ ਜਿਹੜੀ 20% ਟਾਸਕ ਫੋਰਸ ਵੀ ਜਿਹੜੀ ਆ ਪੁਲਿਸ ਡਿਪਾਰਟਮੈਂਟ ਵੱਲੋਂ ਬਣਾਈ ਗਈ ਹੈਗੀ ਆ, ਤਾਂ ਕਿ ਜਿਹੜੀ ਆ ਲੁੱਟਮਾਰ ਆਮ ਲੋਕਾਂ ਦੀ ਉੱਥੇ ਨਾ ਹੋਵੇ। ਜੀ, ਅੱਜ CDC ਨੇ ਜਿਹੜਾ ਇਹ ਦੱਸਿਆ ਵੀ ਜਿਹੜੇ ਲੋਕ ਇੱਕ ਵਾਰੀ ਕਰੋਨਾ ਵਾਇਰਸ ਪੋਜ਼ਿਟਿਵ ਹੋਏ ਸੀ ਤੇ ਉਹ ਰਿਕਵਰ ਹੋ ਗਏ ਆ, ਉਹਨਾਂ ਨੂੰ 3 ਮਹੀਨੇ ਤੱਕ ਰੀਟੈਸਟ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈਗੀ। ਉੱਦਾਂ ਵੈਸੇ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਇਹਦੇ ਕਰਕੇ ਕੁਛ ਨਾ ਕੁਛ ਵਾਇਰਸ ਦੇ ਜਿਹੜੇ ਛਣ ਆ ਉਹ ਸਰੀਰ ਦੇ ਵਿੱਚ ਰਹਿ ਜਾਂਦੇ ਆ, ਜਿਸ ਕਰਕੇ ਦੁਬਾਰਾ ਪੋਜ਼ਿਟਿਵ ਵੀ ਜਿਹੜਾ ਉਹ ਕੇਸ ਆ ਸਕਦਾ। ਕਹਿੰਦੇ ਵੀ ਜੇ ਤੁਸੀਂ ਪੋਜ਼ਿਟਿਵ ਸੀਗੇ, ਕੁਆਰੰਟੀਨ ਕਰਕੇ ਤੁਹਾਡੀ ਸਿਹਤ ਜਿਹੜੀ ਉਹ ਠੀਕ ਹੋ ਰਹੀ ਆ, ਤਾਂ ਮੁੜ ਦੁਬਾਰਾ ਤੁਹਾਨੂੰ ਜਿਹੜਾ ਉਹ ਟੈਸਟ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ 3 ਹਫ਼ਤਿਆਂ ਤੱਕ। ਉੱਧਰ ਜਿਹੜੇ ਫੈਡਰਲ ਹੈਲਥ ਦੇ ਅਧਿਕਾਰੀ ਆ ਉਹਨਾਂ ਨੇ ਜਿਹੜਾ ਇਹ ਆਖਿਆ ਆ ਵੀ ਕਹਿੰਦੇ ਵੀ ਡਰਾਫਟ ਪਲਾਨ ਜਿਹੜਾ ਉਹ ਤਿਆਰ ਕਰ ਰਹੇ ਆ ਕਰੋਨਾ ਵਾਇਰਸ ਦੀ ਵੈਕਸੀਨ ਨੂੰ ਵੰਡਣ ਦੇ ਲਈ। ਕੈਲੀਫੋਰਨੀਆ, ਫਲੋਰੀਡਾ, ਮਿਨੇਸੋਟਾ, ਨਾਰਥ ਡਕੋਟਾ ਅਤੇ ਫਿਲਾਡੈਲਫੀਆ ਦੇ ਵੱਲੋਂ ਜਿਹੜੀਆਂ ਇਹ ਆਲਰੇਡੀ ਤਿਆਰੀਆਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਜਾ ਚੁੱਕੀਆਂ ਆ ਵੀ ਜਦ ਵੀ ਕਿਤੇ ਆਉਂਦੀ ਆ ਇਹ ਵੈਕਸੀਨ ਤਾਂ ਆਪਣੇ ਹਰ ਇੱਕ ਸੂਬੇ ਦੇ ਵਿੱਚ ਕਿਸ ਪੱਧਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ ਵੰਡੀ ਜਾ ਸਕੇ, ਵੀ ਪਹਿਲੋਂ ਬੱਚਿਆਂ ਨੂੰ ਦੇਣੀ ਆ, ਬਜ਼ੁਰਗਾਂ ਨੂੰ ਦੇਣੀ ਆ, ਲੜਕੀਆਂ ਨੂੰ ਦੇਣੀ ਆ, ਕਿਸ ਹਿਸਾਬ ਦੇ ਨਾਲ ਜਿਹੜਾ ਉਹ ਹੋਣਾ ਆ, ਉਸ ਦੀ ਤਿਆਰੀਆਂ ਜਿਹੜੀਆਂ ਆਲਰੇਡੀ ਵੱਢਣੀਆਂ ਸ਼ੁਰੂ ਹੋ ਚੁੱਕੀਆਂ ਨੇ। ਜੀ, ਸੋ ਇੱਕ ਵਾਰੀ ਫੇਰ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋ ਜਾਂਦਾ ਆ ਉਹਨਾਂ ਨੂੰ ਜ਼ਰੂਰੀ ਨਹੀਂ ਵੀ ਤੁਸੀਂ ਫੇਰ 5-7 ਦਿਨਾਂ ਬਾਅਦ ਟੈਸਟ ਕਰੋ। ਸਾਡੇ ਡਾਕਟਰ ਵੀ ਜਿਹੜੇ ਆਏ ਸੀ, ਡਾਕਟਰ ਕੰਗ ਅਤੇ ਨਾਲ ਉਹਨਾਂ ਦੇ ਡਾਕਟਰ ਨਿੱਜਰ, ਉਹਨਾਂ ਨੇ ਦੱਸਿਆ ਸੀ ਵੀ ਆਪਣੇ ਆਪ ਜਿਹੜਾ 13-14 ਦਿਨਾਂ ਬਾਅਦ ਠੀਕ ਹੋ ਜਾਂਦਾ। ਜੇ ਤੁਸੀਂ ਨਹੀਂ ਹਸਪਤਾਲ ਜਾਂਦੇ ਤਾਂ ਫਿਰ ਟੈਸਟ ਕਰਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਉਹਦੇ 'ਚ ਇਹ ਆ ਵੀ ਇੱਕ ਤਾਂ ਹੋਰ ਕੋਈ ਜਿਹੜਾ ਰੀਅਲੀ ਜਿਹਨੂੰ ਜ਼ਰੂਰਤ ਆ ਉਹਦੀ ਟੈਸਟਿੰਗ ਹੋ ਸਕਦੀ ਆ। ਸੋ ਵਾਰ-ਵਾਰ ਟੈਸਟਿੰਗ ਦਾ ਕੋਈ ਫਾਇਦਾ ਨਹੀਂ ਹੈਗਾ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਡਾਕਟਰ ਫੌਸੀ ਆ, ਜਿਹੜੇ ਇਨਫੈਕਟੀਸ਼ੀਅਸ ਡਿਸੀਜ਼ ਦੇ ਹੈੱਡ ਹੈਗੇ, ਉਹਨਾਂ ਨੇ ਇਹ ਕਿਹਾ ਵੀ ਅਮਰੀਕਨ ਨਵੰਬਰ ਮਹੀਨੇ ਦੇ ਵਿੱਚ ਇਨ ਪਰਸਨ ਵੋਟ ਪਾ ਸਕਦੇ ਆ, ਵੀ ਜਿੱਤੇ ਵੀ ਜਾਣੀ ਆ ਵੋਟ ਪਾਣੀ ਆ, ਜਾ ਕੇ ਤੁਸੀਂ ਵੋਟ ਪਾ ਸਕਦੇ ਆ, ਐਜ਼ ਲੌਂਗ ਐਜ਼ ਸੋਸ਼ਲ ਡਿਸਟੈਂਸ ਜਿਹੜਾ ਰੱਖਿਆ ਜਾਵੇ, ਵੀ 5-6 ਫੁੱਟ ਦਾ ਡਿਫਰੈਂਸ ਹੋਵੇ, ਮਾਸਕ ਵਗੈਰਾ ਪਾਇਆ ਹੋਵੇ। ਸੋ ਹੋਪਫੁਲੀ ਉਹਨਾਂ ਨੂੰ ਵੀ ਲੱਗਦਾ ਹੈ ਵੀ ਸ਼ਾਇਦ ਤਦ ਤੱਕ ਜਿਹੜਾ ਆ ਕਰੋਨਾ ਵਾਇਰਸ ਥੋੜ੍ਹੀ ਸਲੋ ਡਾਊਨ ਹੋ ਜਾਊਗੀ। ਸੋ ਹੋਪਫੁਲੀ ਤਦ ਤੱਕ ਸ਼ਾਇਦ ਕਿਸੇ ਵੈਕਸੀਨ ਦੀ ਵੀ ਜਿਹੜੀ ਆ ਸ਼ੁਰੂਆਤ ਹੋ ਜਾਏ। ਜੀ ਬਿਲਕੁਲ, ਵੈਕਸੀਨ ਦੇ ਬਾਰੇ ਜੇ ਗੱਲ ਕਰਦੇ ਜਾਈਏ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਆਪਰੇਸ਼ਨ ਵਾਰਪ ਸਪੀਡ ਰੱਖਿਆ ਗਿਆ ਆ, ਉਸ ਦੇ ਤਹਿਤ ਹੁਣ ਤੱਕ $10.7 ਬਿਲੀਅਨ ਦੀਆਂ ਵੱਖ-ਵੱਖ ਡੀਲਸ ਵੱਖ-ਵੱਖ ਫਾਰਮਾਸਿਊਟੀਕਲ ਕੰਪਨੀਜ਼ ਦੇ ਨਾਲ ਹੋ ਚੁੱਕੀਆਂ ਆ, ਜਿਸ ਦੇ ਤਹਿਤ 300 ਮਿਲੀਅਨ ਡੋਜ਼ਾਂ ਇਹਨਾਂ ਨੇ ਐਟਲੀਸਟ ਵੱਖ-ਵੱਖ ਵੈਕਸੀਨਸ ਦੀਆਂ ਉਹ ਲੈ ਲਈਆਂ ਆ। ਉਹ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਬੁੱਕ ਕੀਤੀਆਂ ਆ ਜਨਵਰੀ 2021 ਤੱਕ। ਇਸ ਆਪਰੇਸ਼ਨ ਦੇ ਤਹਿਤ ਇਹਨਾਂ ਦੀ ਇਹੀ ਜਿਹੜਾ ਕਹਿ ਲਓ ਵੀ ਉਮੀਦ ਹੈਗੀ ਆ ਵੀ ਜਨਵਰੀ ਅਗਲੇ ਸਾਲ ਦੀ ਦੇ ਤੱਕ ਕੋਈ ਨਾ ਕੋਈ ਵੈਕਸੀਨ ਜਿਹੜੀ ਉਹ ਤਿਆਰ ਹੋ ਜਾਊਗੀ। ਜੇ ਇਸ ਦੀ ਥੋੜ੍ਹੀ ਜਿਹੀ ਡੂੰਘਾਈ ਦੇ ਵਿੱਚ ਜਾਈਏ ਤਾਂ ਮੋਡਰਨਾ ਦੇ ਨਾਲ 100 ਮਿਲੀਅਨ ਡੋਜ਼ਾਂ ਦੇ ਲਈ ਜਿਹੜੀ ਉਹ ਇਹਨਾਂ ਨੇ ਉਹ ਆਖਿਆ ਆ, ਅਤੇ ਇਸ ਡੀਲ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ $400 ਮਿਲੀਅਨ ਦੀਆਂ ਵਾਧੂ ਡੋਜ਼ਾਂ ਵੀ ਜਿਹੜੀਆਂ ਆ ਉਹ ਇਹਨਾਂ ਨੇ ਰੱਖੀਆਂ ਗਈਆਂ ਆ, ਅਤੇ ਕੁੱਲ $1.53 ਬਿਲੀਅਨ ਜਿਹੜੇ ਆ ਇਸ ਦੇ ਵਿੱਚ ਹੋਊਗੇ। US ਨੇ ਆਲਰੇਡੀ $955 ਮਿਲੀਅਨ ਮੋਡਰਨਾ ਦੀ ਵੈਕਸੀਨ ਡਿਵੈਲਪਮੈਂਟ ਦੇ ਵਿੱਚ ਲਾ ਚੁੱਕੀ ਆ, ਅਤੇ ਕੁੱਲ ਇਨਵੈਸਟਮੈਂਟ ਜਿਹੜੀ $2.48 ਬਿਲੀਅਨ ਦੀ ਜਿਹੜੀ ਉਹਦੇ ਵਿੱਚ ਹੋ ਸਕਦੀ ਆ। ਇਸੇ ਤਰੀਕੇ ਦੇ ਨਾਲ ਜੌਨਸਨ ਐਂਡ ਜੌਨਸਨ ਦੇ ਨਾਲ ਵੀ $1 ਬਿਲੀਅਨ ਦੀ ਤਕਰੀਬਨ ਜਿਹੜੀ ਇਹਨਾਂ ਨੇ ਖਰਚਾ ਜਿਹੜਾ ਰੱਖਿਆ ਆ 100 ਮਿਲੀਅਨ ਡੋਜ਼ ਦੇ ਲਈ, ਅਤੇ ਇਸ ਡੀਲ ਦੇ ਵਿੱਚ 200 ਮਿਲੀਅਨ ਹੋਰ ਵਾਧੂ ਡੋਜ਼ਾਂ ਲੈਣ ਦੀ ਵੀ ਮੱਦ ਰੱਖੀ ਗਈ ਹੈਗੀ ਆ। ਉੱਧਰ ਸਨੋਫੀ, ਗਲੈਕਸੋ ਸਮਿਥ ਕਲਾਈਨ, ਇਹਨਾਂ ਦੇ ਨਾਲ ਵੀ ਜਿਹੜੀ ਡੀਲ ਹੋਈ ਆ 2.1 ਬਿਲੀਅਨ ਦੀ ਡਿਵੈਲਪ ਅਤੇ ਡਿਲੀਵਰ ਕਰਨ ਦੇ ਲਈ 100 ਮਿਲੀਅਨ ਡੋਜ਼ਿਜ਼, ਅਤੇ 500 ਮਿਲੀਅਨ ਹੋਰ ਡੋਜ਼ਾਂ ਵੀ ਜਿਹੜੀਆਂ ਇਹਨਾਂ ਤੋਂ ਅਗਲੇ ਜਿਹੜੇ ਕਹਿ ਲਓ ਵੀ ਚਰਨ ਦੇ ਵਿੱਚ ਜਿਹੜੀਆਂ ਲਈਆਂ ਜਾ ਸਕਦੀਆਂ। ਇਸੇ ਤਰ੍ਹਾਂ ਫਾਈਜ਼ਰ
ਤੇ ਜਿਹੜਾ ਆ BioNTech ਇਹਨਾਂ ਦੇ ਨਾਲ ਵੀ ਜਿਹੜਾ 100 ਮਿਲੀਅਨ ਡੋਜ਼ਾਂ ਦੀ ਜਿਹੜੀ ਪੋਟੈਂਸ਼ੀਅਲ ਵੈਕਸੀਨ ਦੇ ਲਈ $1.95 ਬਿਲੀਅਨ ਦਾ ਜਿਹੜਾ ਆ ਉਹ ਸੰਧੀ ਇਸ ਹਿਸਾਬ ਦੇ ਨਾਲ ਹੋਈ ਆ। ਨੋਵਾਵੈਕਸ ਦੇ ਨਾਲ ਵੀ $1.6 ਬਿਲੀਅਨ ਦੇ ਨਾਲ ਜਿਹੜੀ ਹੋਊਗੀ, ਤੇ ਇਹਨਾਂ ਦੇ ਨਾਲ ਵੀ 100 ਮਿਲੀਅਨ ਡੋਜ਼ ਦੀ ਜਿਹੜੀ ਆ ਉਹ ਜਿਹੜੀ ਸਿਆਹੀ ਜਿਹੜੀ ਇੱਥੇ ਲਾਈ ਗਈ ਆ। ਤੇ ਐਸਟਰਾਜ਼ੈਨਿਕਾ ਦੇ ਨਾਲ ਵੀ $1.2 ਬਿਲੀਅਨ ਦੀਆਂ ਜਿਹੜੀਆਂ 300 ਮਿਲੀਅਨ ਡੋਜ਼ਸ ਜਿਹੜੀਆਂ ਇਹਨਾਂ ਦੇ ਨਾਲ ਰੱਖੀਆਂ ਗਈਆਂ ਨੇ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੀ ਅੱਜ ਇੱਕ ਫੈਡਰਲ ਕੋਰਟ ਨੇ ਕੈਲੀਫੋਰਨੀਆ ਸਟੇਟ ਨੇ ਜਿਹੜਾ ਬੈਨ ਲਾਇਆ ਸੀ ਹਾਈ ਕਪੈਸਿਟੀ ਮੈਗਜ਼ੀਨਸ, ਜਿਹੜਾ ਗੰਨਾਂ ਦੇ ਵਿੱਚ ਵਰਤ ਹੁੰਦਾ ਹੈਗਾ ਆ, ਉਸ ਨੂੰ ਟਰਨ ਡਾਊਨ ਕਰ ਦਿੱਤਾ ਹੈਗਾ। ਕਹਿੰਦੇ ਵੀ ਇਹ ਜਿਹੜਾ ਸੈਕੰਡ ਅਮੈਂਡਮੈਂਟ ਆ ਉਹਦੇ ਅਗੇਂਸਟ ਹੈਗਾ ਵੀ ਆਰਮਡ ਸੈਲਫ ਡਿਫੈਂਸ ਜਿਹੜਾ ਆ ਇਹ ਫੰਡਾਮੈਂਟਲ ਰਾਈਟ ਆ ਰੂਟਡ ਇਨ ਟ੍ਰਾਡੀਸ਼ਨ ਐਂਡ ਦਾ ਟੈਕਸ ਆਫ ਸੈਕੰਡ ਅਮੈਂਡਮੈਂਟ। ਇਹ ਜਿਹੜੇ ਜੱਜ ਕੈਂਥਲੀ ਆ ਉਹਨਾਂ ਨੇ ਇਹ ਲਿਖਿਆ। ਸੋ 3 ਜੱਜ ਸੀ, 2 ਨੇ ਜਿਹੜਾ ਇੱਕ ਪਾਸੇ ਸੀ, ਇੱਕ ਅਗੇਂਸਟ ਸੀ। ਸੋ ਇਹ ਟਰਨ ਡਾਊਨ ਹੋ ਗਿਆ। ਸੋ ਹੁਣ 9th US ਸਰਕਟ ਕੋਰਟ ਆਫ ਅਪੀਲ ਦੇ ਮੁਤਾਬਕ ਉਹ ਜਿਹੜੇ ਇਹ ਮੈਗਜ਼ੀਨਸ ਆ ਉਹਨਾਂ ਜਿਹੜੇ 10 ਰਾਊਂਡ ਤੋਂ ਵੱਧ ਜਿਹਦੇ 'ਚ ਯੂਜ਼ ਹੁੰਦੇ ਹੈਗੇ ਐਮੂਨੀਸ਼ਨ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਜੀ, ਰਾਸ਼ਟਰਪਤੀ ਟਰੰਪ ਨੇ ਅੱਜ ਇੱਕ ਹੋਰ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਚਾਈਨਾ ਦੀ ਜਿਹੜੀ ਬਾਈਟ ਡਾਂਸ ਕੰਪਨੀ ਆ, ਜਿਹਦੀ ਟਿਕਟੌਕ ਦੀ ਮੇਨ ਹੈੱਡ ਹੈਗੀ ਆ, ਉਹਨਾਂ ਨੂੰ ਕਿਹਾ ਵੀ ਉਹ ਆਪਣੇ US ਦਾ ਜਿਹੜਾ ਟਿਕਟੌਕ ਬਿਜ਼ਨਸ ਆ ਆਉਂਦੇ 90 ਦਿਨਾਂ ਦੇ ਵਿੱਚ ਸੈੱਲ ਕਰਨ ਜਾਂ ਸਪਿਨ ਆਫ ਜਿਹੜਾ ਉਹ ਕਰਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜੇ ਇੱਥੇ ਉਹਨਾਂ ਨੇ ਚਾਲੂ ਰਹਿਣਾ ਆ। ਸੋ ਆਲਰੇਡੀ ਟਿਕਟੌਕ ਨੂੰ ਖਰੀਦਣ ਦੀਆਂ ਜਿਹੜੀਆਂ ਚਰਚਾਵਾਂ ਮਾਈਕਰੋਸਾਫਟ ਅਤੇ ਟਵਿੱਟਰ ਦੇ ਨਾਲ ਜੁੜ ਕੇ ਜਿਹੜੀਆਂ ਉਹ ਲੱਗੀਆਂ ਹੋਈਆਂ ਆ। ਬਾਈਟ ਡਾਂਸ ਟਿਕਟੌਕ ਉਦੋਂ ਇੱਕ ਹਿਸਾਬ ਦੇ ਨਾਲ ਵਿਵਾਦ ਦੇ ਵਿੱਚ ਆਈ ਸੀ ਜਦੋਂ ਇਹਨਾਂ ਦੇ ਉੱਤੇ ਇਹ ਕਥਿਤ ਦੋਸ਼ ਜਿਹੜੇ ਲਾਏ ਜਾ ਰਹੇ ਸੀ ਵੀ ਟਿਕਟੌਕ ਦਾ ਜਿਹੜਾ ਡਾਟਾ ਆ ਜਿਹੜੀ ਕਮਿਊਨਿਸਟ ਪਾਰਟੀ ਆਫ ਚਾਈਨਾ ਆ ਉਹਨਾਂ ਤੱਕ ਜਿਹੜਾ ਉਹ ਸਾਂਝਾ ਕੀਤਾ ਜਾ ਰਿਹਾ, ਜਿਨ੍ਹਾਂ ਵਿੱਚ US ਦੇ ਯੂਜ਼ਰਸ ਦਾ ਡਾਟਾ ਵੀ ਸ਼ਾਮਿਲ ਸੀ। ਜੀ, ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਸਾਰਿਆਂ ਨੂੰ ਪਤਾ ਹੀ ਹੈ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਹੇਅਰ ਸਲੂਨ ਜਾਂ ਹੋਰ ਬਿਊਟੀ ਪਾਰਲਰਸ ਵਗੈਰਾ ਇੱਦਾਂ ਦੇ ਹੈਗੇ, ਉਹਨਾਂ ਨੂੰ ਬੰਦ ਕੀਤਾ ਗਿਆ ਅਤੇ ਅਲਾਓ ਕੀਤਾ ਸੀ ਵੀ ਤੁਸੀਂ ਆਪਣੇ ਜਿਹੜੇ ਰੀਟੇਲ ਸਟੋਰ ਆ ਉਹ ਤੋਂ ਬਾਹਰ ਕਰਕੇ ਜਿਹੜਾ ਆ ਇਹ ਕੰਮ ਆਪਣਾ ਕਰ ਸਕਦੇ ਆ ਤਾਂ ਕਿ ਥੋੜ੍ਹਾ ਬਹੁਤਾ ਸਰਵਾਈਵ ਕਰ ਸਕੋ। ਪਰ ਜਿਸ ਹਿਸਾਬ ਦੇ ਨਾਲ ਆ 7-8 ਦਿਨ ਹੀਟ ਇੰਨੀ ਜ਼ਿਆਦਾ ਰਹਿਣੀ ਆ, ਸੋ ਕਹਿੰਦੇ ਵੀ ਜਿਹੜੇ ਕੰਮ ਕਰਨ ਵਾਲੇ ਬਾਹਰ ਆ ਉਹ ਤਾਂ ਬਹੁਤ ਹਾਰਡ ਹੋਊਗਾ। ਇੰਨਾ ਜ਼ਿਆਦਾ ਹੀਟ ਦੇ ਵਿੱਚ ਕਿਹੜਾ ਬੰਦਾ ਜਿਹੜਾ ਆ ਉਹ ਇਹਨਾਂ ਸਟੋਰਾਂ ਤੇ ਆਊਗਾ। ਸੋ ਹੋ ਸਕਦਾ ਸੈਂਟਾ ਕਲਾਰਾ ਕਾਉਂਟੀ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਨਸਾਈਡ ਵੀ ਅਲਾਓ ਕਰ ਦੇਵੇ। ਜੀ, ਉੱਧਰ CDC ਦਾ ਇੱਕ ਨਵਾਂ ਸਰਵੇ ਜਿਹੜਾ ਹਰਜੋਤ ਸਿੰਘ ਜੀ ਸਾਹਮਣੇ ਆਇਆ ਆ, ਇਹ ਚਿੰਤਾਜਨਕ ਆ। ਕਹਿੰਦੇ 41% US ਦੇ ਜਿਹੜੇ ਅਡਲਟਸ ਨੇ ਜਿਨ੍ਹਾਂ ਦੀ ਉਮਰ 21 ਸਾਲ ਜਾਂ ਉਸ ਤੋਂ ਵੱਧ ਜਿਹਦਾ ਕਹਿ ਸਕਦੇ ਆ, ਉਹ ਮੈਂਟਲ ਹੈਲਥ ਇਸ਼ੂਜ਼ ਦੇ ਨਾਲ ਜਾਂ ਸਬਸਟੈਂਸ ਅਬਿਊਜ਼ ਦੇ ਨਾਲ ਇਸ ਮੌਕੇ ਜੂਝ ਰਹੇ ਨੇ। 5400 ਤੋਂ ਵੱਧ ਲੋਕਾਂ ਨੇ ਇਹ ਵੈੱਬ ਬੇਸਡ ਸਰਵੇ ਦੇ ਵਿੱਚ ਹਿੱਸਾ ਲਿਆ, ਜਿਨ੍ਹਾਂ ਦੇ ਵਿੱਚੋਂ 41% ਐਡਵਰਸ ਮੈਂਟਲ ਹੈਲਥ ਐਪਲੀਕੇਸ਼ਨਸ ਜਿਹੜੀਆਂ ਆ ਉਹਨਾਂ ਤੋਂ ਪੀੜਤ ਜਿਹੜੇ ਉਹ ਪਾਏ ਗਏ ਆ। 30% ਨੂੰ ਕਹਿੰਦੇ ਐਨਜ਼ਾਈਟੀ ਅਤੇ ਡਿਪਰੈਸ਼ਨ ਦੇ ਸਿੰਪਟਮ ਜਿਹੜੇ ਆ ਉਹ ਲੱਗੇ ਆ। 13% ਇਸ ਦੇ ਵਿੱਚੋਂ ਲੋਕਾਂ ਨੇ ਜਿਨ੍ਹਾਂ ਨੇ ਸਰਵੇ ਲਿਆ ਸੀ ਮੈਂਟਲ ਹੈਲਥ ਸਿੰਪਟਮ ਜਿਹੜੇ ਉਹਨਾਂ ਨੇ ਆਲਰੇਡੀ ਜਿਹੜੇ ਆ ਉਹ ਦੱਸੇ ਹੈਗੇ ਨੇ। ਸੋ ਇਹ ਕਾਫੀ ਇੱਕ ਚਿੰਤਾ ਦਾ ਸਬੱਬ ਹੈਗਾ ਆ ਵੀ ਕਿਸ ਤਰੀਕੇ ਦੇ ਨਾਲ ਇਹ ਹੋ ਰਿਹਾ ਆ। 75% ਰਿਸਪੋਂਡੈਂਟ ਇਸ ਸਰਵੇ ਦੇ ਵਿੱਚ 18 ਤੋਂ 24 ਸਾਲ ਦੇ ਵਿੱਚ ਜਿਹੜੇ ਸੀਗੇ, ਉਹਨਾਂ ਦੇ ਵਿੱਚੋਂ ਕਹਿੰਦੇ ਵੀ ਕਿਸੇ ਘੱਟੋ ਘੱਟ ਇਸ ਤਰੀਕੇ ਦੇ ਨਾਲ ਸੀਗੇ ਵੀ ਉਹਨਾਂ ਨੂੰ ਮੈਂਟਲ ਅਤੇ ਬਿਹੇਵੀਅਰਲ ਸਿੰਪਟਮ ਜਿਹੜੇ ਆ ਉਹ ਨਜ਼ਰ ਆ ਰਹੇ ਸੀਗੇ। ਜੀ, ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ। ਕਹਿੰਦੇ ਵੀ ਸੈਨ ਫਰਾਂਸਿਸਕੋ ਦੇ ਵਿੱਚ ਪੈਂਡੇਮਿਕ ਤੋਂ ਬਾਅਦ ਸੈਨ ਫਰਾਂਸਿਸਕੋ ਜਿਹੜਾ ਸ਼ਹਿਰ ਹੈਗਾ ਆ ਉਹ ਇੱਕ ਪੂਰੀ ਤਰ੍ਹਾਂ ਰੀਸ਼ੇਪ ਹੋ ਰਿਹਾ ਆ। ਕਹਿੰਦੇ ਟੈਕ ਵਰਕਰਸ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਸੈਨ ਫਰਾਂਸਿਸਕੋ ਤੋਂ ਭੱਜ ਰਹੇ ਹੈਗੇ ਆ ਅਤੇ ਰੈਂਟ ਜਿਹੜੇ ਆ ਬਹੁਤ ਹੀ ਤੇਜ਼ੀ ਦੇ ਨਾਲ ਉੱਥੇ ਡਿੱਗ ਰਹੇ ਹੈਗੇ ਆ। ਕਹਿੰਦੇ ਬਹੁਤ ਜ਼ਿਆਦਾ ਅਪਾਰਟਮੈਂਟਸ ਆ ਉਹ ਖਾਲੀ ਹੋ ਗਈਆਂ। ਸੈਨ ਫਰਾਂਸਿਸਕੋ ਸ਼ਹਿਰ 'ਚ ਕਿਸੇ ਟਾਈਮ ਦੇ ਉੱਤੇ ਅਪਾਰਟਮੈਂਟ ਲੱਭਣਾ ਜਾਂ ਘਰ ਲੱਭਣਾ ਬਹੁਤ ਹੀ ਹਾਰਡ ਹੁੰਦਾ ਸੀ। ਹੁਣ ਕਹਿੰਦੇ ਵੀ ਲਾਈਨਾਂ ਦੀਆਂ ਲਾਈਨਾਂ ਉੱਥੇ ਲੱਗੀਆਂ ਹੋਈਆਂ ਆ ਖਾਲੀ ਅਪਾਰਟਮੈਂਟਸ ਦੀਆਂ। ਕਹਿੰਦੇ ਵੀ ਹੋ ਸਕਦਾ ਹੁਣ ਬਹੁਤ ਸਾਰੇ ਜਿਹੜੇ ਟੈਕ ਵਰਕਰਸ ਆ ਉਹਨਾਂ ਨੂੰ ਤਾਂ ਕਹਿੰਦੇ ਵੀ ਘਰੋਂ ਕੰਮ ਕਰ ਸਕਦੇ ਆ, ਹੋ ਸਕਦਾ 1 ਸਾਲ 2 ਸਾਲ ਲੰਮਾ ਸਮਾਂ ਵੀ ਹੋਵੇ, ਪਰ ਜਿਹੜੇ ਸਮਾਲ ਬਿਜ਼ਨਸ
ਬਿਜ਼ਨੈਸਿਸ ਸੀਗੇ ਜਿਹੜੇ ਟੈਕ ਵਰਕਰਸ ਦੇ ਉੱਤੇ ਡਿਪੈਂਡ ਕਰਦੇ ਸੀ, ਜਿਸ ਤਰ੍ਹਾਂ ਰੈਸਟੋਰੈਂਟ ਜਿਹੜੇ ਮੇਨ ਸੈਨ ਫਰਾਂਸਿਸਕੋ ਦੇ ਵਿੱਚ ਹੈਗੇ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ। ਉਹ ਕਹਿੰਦੇ ਵੀ ਹੋ ਸਕਦਾ ਵੱਡੀ ਗਿਣਤੀ ਦੇ ਵਿੱਚ ਰੈਸਟੋਰੈਂਟ ਆ ਸੈਨ ਫਰਾਂਸਿਸਕੋ ਦੇ ਵਿੱਚ ਨਾ ਹੀ ਜਿਹੜੇ ਆ ਖੁੱਲ੍ਹਣ। ਜੀ, ਕਾਫੀ ਜਿਹੜੀ ਇਸ ਦੇ ਵਿੱਚ ਟੈਨਸ਼ਨ ਬਣੀ ਆ। ਉਧਰ ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਮੈਕਿਸਨ ਕਰਕੇ ਜਿਹੜੇ ਮੈਡੀਕਲ ਸਪਲਾਇਰ ਆ ਉਹਨਾਂ ਦੇ ਨਾਲ ਸਮਝੌਤਾ ਜਿਹੜਾ ਉਹ ਹੋ ਗਿਆ ਆ, ਜਿਸ ਦੇ ਵਿੱਚ ਫੈਡਰਲ ਸਰਕਾਰ ਇਹਨਾਂ ਦੇ ਨਾਲ ਮਿਲ ਕੇ ਕਰੋਨਾ ਵਾਇਰਸ ਕੋਵਿਡ-19 ਦੀ ਵੈਕਸੀਨ ਜਦੋਂ ਇੱਕ ਵਾਰੀ ਜਿਹੜੀ ਆ ਜਾਊਗੀ ਉਹਨਾਂ ਦੀਆਂ ਡੋਜ਼ਿਸ ਆ ਡਿਸਟਰੀਬਿਊਟ ਕਰਨ ਦੇ ਲਈ ਇਹਨਾਂ ਦੇ ਨਾਲ ਸਮਝੌਤਾ ਆ ਉਹ ਕਰ ਲਿਆ ਆ। 3 ਇਸ ਟਾਈਮ ਐਕਸਪੈਰੀਮੈਂਟਲ ਵੈਕਸੀਨਸ ਉਹ ਤੀਜੇ ਟਰਾਇਲ ਦੇ ਵਿੱਚ ਚੱਲ ਰਹੀਆਂ ਹੈਗੀਆਂ ਆ, ਅਤੇ ਡਰੱਗ ਮੇਕਰਜ਼ ਨੂੰ ਜਿਹੜੀਆਂ 100 ਮਿਲੀਅਨ ਡੋਜ਼ਿਸ ਪਰ ਈਅਰ ਬਣਾਉਣ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਸਮਝੌਤੇ ਅਮਰੀਕਨ ਸਰਕਾਰ ਦੇ ਨਾਲ ਉਹਨਾਂ ਦੇ ਹੋ ਚੁੱਕੇ ਹੋਏ ਨੇ। ਜੀ, ਅਗਲੀ ਖਬਰ ਰੀਟੇਲ ਸੇਲਸ ਨੂੰ ਲੈ ਕੇ ਆ। USA ਦੇ ਵਿੱਚ ਰੀਟੇਲ ਸੇਲਸ ਜੁਲਾਈ ਮਹੀਨੇ ਦੇ ਵਿੱਚ ਕਾਫੀ ਸਲੋ ਰਹੀ ਹੈਗੀ ਆ। ਆਉਣ ਵਾਲੇ ਕਹਿੰਦੇ ਮਹੀਨਿਆਂ ਦੇ ਵਿੱਚ ਵੀ ਜਿਹੜੀ ਰੀਟੇਲ ਦੀ ਸੇਲ ਆ ਉਹ ਬਹੁਤ ਘੱਟ ਰਹੂਗੀ, ਖਾਸ ਕਰਕੇ ਕਹਿੰਦੇ ਵੀ ਲੋਕ ਨਵੀਆਂ ਕਾਰਾਂ ਤਾਂ ਜਿਹੜੀਆਂ ਜਮੋਂ ਹੀ ਨਹੀਂ ਲੈ ਰਹੇ ਹੈਗੇ, ਅਤੇ ਕਰੋਨਾ ਵਾਇਰਸ ਨੂੰ ਲੈ ਕੇ ਹਜੇ ਵੀ ਲੋਕ ਬਹੁਤ ਘਬਰਾਏ ਹੋਏ ਆ। ਇੰਨੀ ਵੱਡੀ ਗਿਣਤੀ ਦੇ ਵਿੱਚ 30 ਮਿਲੀਅਨ ਦੇ ਕਰੀਬ ਲੋਕ ਅਨਪਲਾਇਡ ਹੈਗੇ ਆ, ਅਤੇ ਹੁਣ ਜਦੋਂ $600 ਅਨਪਲਾਇਮੈਂਟ ਬੈਨੀਫਿਟ ਨਹੀਂ ਮਿਲਣਗੇ ਅਤੇ ਫਿਰ ਹੋਰ ਜ਼ਿਆਦਾ ਜਿਹੜੀ ਆ ਰੀਟੇਲ ਦੀ ਜਿਹੜੀ ਸੇਲਸ ਆ ਉਹ ਘਟ ਜਾਏਗੀ। ਕਹਿੰਦੇ ਪਿਛਲੀ ਵਾਰੀ ਜਿਹੜਾ $600 ਐਕਸਟਰਾ ਦਿੱਤਾ ਗਿਆ ਸੀ ਉਹ ਲਗਭਗ $75 ਬਿਲੀਅਨ ਇਕੱਲਾ ਜੁਲਾਈ ਮਹੀਨੇ 'ਚ ਹੀ ਬਣਦਾ ਆ, ਜਿਹੜੇ ਕਿ ਲੋਕਾਂ ਨੇ ਉਹ ਪੈਸੇ ਖਰਚੇ ਹੈਗੇ, ਚਾਹੇ ਫੂਡ 'ਤੇ, ਚਾਹੇ ਰੀਟੇਲ ਕਿਸੇ ਤਰ੍ਹਾਂ ਕੱਪੜਿਆਂ ਦੇ ਉੱਤੇ ਜਾਂ ਹੋਰ ਆਪਣੇ ਕੰਮਾਂ ਦੇ ਲਈ। ਸੋ ਇਹ ਜਿਹੜਾ ਇਕੋਨਮੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਅਮਰੀਕਾ ਦਾ ਜਿਹੜਾ ਬਾਰਡਰ ਕੈਨੇਡਾ ਅਤੇ ਮੈਕਸੀਕੋ ਦੇ ਨਾਲ ਆ, ਉੱਥੇ ਜਿਹੜਾ ਗੈਰ ਜ਼ਰੂਰੀ ਜਿਹੜਾ ਤੋਰਾ ਫੇਰਾ ਆ, ਨਾਨ ਅਸੈਂਸ਼ੀਅਲ ਟਰੈਵਲ ਆ, ਉਸ ਬੈਨ ਨੂੰ ਜਿਹੜਾ ਆ ਉਹ ਵਧਾ ਦਿੱਤਾ ਗਿਆ ਆ। ਇਹ ਹੁਣ ਬੈਨ 6ਵੇਂ ਮਹੀਨੇ ਦੇ ਵਿੱਚ ਪਹੁੰਚ ਚੁੱਕਾ ਹੋਇਆ ਆ। ਸਤੰਬਰ ਦੇ ਅਖੀਰ ਤੱਕ 21 ਸਤੰਬਰ ਤੱਕ ਇਹ ਜਿਹੜਾ ਹੁਣ ਰੋਕ ਆ ਉਹ ਲਾਗੂ ਰਹੇਗੀ। ਇਹ ਜਿਹੜੀਆਂ ਰਿਸਟ੍ਰਿਕਸ਼ਨਸ ਮਾਰਚ ਦੇ ਤਕਰੀਬਨ ਵਿਚਕਾਰ ਜਾ ਕੇ ਆ ਉਹ ਲਾਈਆਂ ਗਈਆਂ ਸੀ, ਅਤੇ ਹਰ ਮਹੀਨੇ ਉਸ ਤੋਂ ਬਾਅਦ ਦੇ ਵਿੱਚ ਐਕਸਟੈਂਡ ਹੁੰਦੀਆਂ ਰਹੀਆਂ ਆ, ਅਤੇ ਹੁਣ ਵੀ ਇਸ ਨੂੰ ਇੱਕ ਹੋਰ ਮਹੀਨੇ ਦੇ ਲਈ 21 ਸਤੰਬਰ ਤੱਕ ਐਕਸਟੈਂਡ ਜਿਹੜਾ ਉਹ ਕਰ ਦਿੱਤਾ ਗਿਆ ਆ। ਅਜੇ ਵੀ ਜਿਹੜਾ ਅਸੈਂਸ਼ੀਅਲ ਕ੍ਰਾਸ ਬਾਰਡਰ ਜਿਹੜੇ ਵਰਕਰ ਆ ਸਰਹੱਦ ਤੋਂ, ਜਿਨ੍ਹਾਂ ਦਾ ਆਉਣਾ ਜਾਣਾ ਵਪਾਰ ਦੇ ਸੰਬੰਧ ਦੇ ਨਾਲ ਆ, ਜਿੱਦਾਂ ਡਰਾਈਵਰਸ ਆ, ਨਰਸਿਸ ਆ, ਜਿਹੜੇ ਫੂਡ ਅਤੇ ਹੋਰ ਕਰੂਸ਼ੀਅਲ ਗੁੱਡਸ ਜਿਹੜੇ ਲੈ ਕੇ ਜਾਂਦੇ ਆ, ਉਹਨਾਂ ਦਾ ਆਉਣਾ ਜਾਣਾ ਜਿਹੜਾ ਆ ਉਹ ਪਰਮਿਟਡ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਨਾਰਥ ਈਸਟ ਫਲੋਰੀਡਾ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਪਈ ਗੁਰਦੁਆਰਾ ਸਾਹਿਬ ਜੈਕਸਨਵਿਲ ਦੇ ਵਿੱਚ ਹੈਗਾ ਸਿੱਖ ਸੁਸਾਇਟੀ ਆਫ ਨਾਰਥ ਈਸਟ ਫਲੋਰੀਡਾ। ਉਹ ਪਿਛਲੇ ਕਾਫੀ ਮਹੀਨਿਆਂ ਤੋਂ ਉੱਥੇ ਜਿਹੜੀ ਸੇਵਾ ਕਰ ਰਹੇ ਹੈਗੇ, ਖਾਸ ਕਰਕੇ ਜਿਹੜੇ ਹੋਮਲੈਸ ਲੋਕ ਹੈਗੇ ਆ, ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ, ਉਹਨਾਂ ਨੂੰ ਫੂਡ ਜਿਹੜਾ ਆ ਪੂਰੀ ਤਰ੍ਹਾਂ ਪਹੁੰਚਾ ਰਹੇ ਹੈਗੇ ਆ। ਗੁਰਦੁਆਰਾ ਸਾਹਿਬ ਤਾਂ ਕਹਿੰਦੇ ਸੰਗਤ ਘੱਟ ਹੁੰਦੀ ਆ, ਪਰ ਰਲ ਮਿਲ ਕੇ ਜਿਹੜਾ ਆ ਫੂਡ ਤਿਆਰ ਕਰਕੇ ਜਿਹੜਾ ਤੱਤਾ ਫੂਡ ਆ ਉਹ ਦਿੱਤਾ ਜਾ ਰਿਹਾ ਹੈਗਾ। ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਜਿਹੜਾ ਉਹ ਸਮਾਪਤ ਆ, ਅਤੇ ਦੱਸਦੇ ਜਾਈਏ ਕੱਲ੍ਹ ਨੂੰ ਸਵੇਰੇ 9 ਤੋਂ 10 ਵਜੇ ਤੱਕ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਪ੍ਰੋਗਰਾਮ ਹੈ, ਟੇਟਕੀਆਣਾ ਲਾ ਫਰਮ ਦੇ ਜਗਬੀਰ ਜੇ ਟੇਟਕੀਆਣਾ ਉਹਨਾਂ ਦੇ ਨਾਲ ਆਪਾਂ ਜਿਹੜਾ ਕਰਾਂਗੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੀ ਚੇਂਜਿਸ ਆ, ਕੀ ਖਬਰਾਂ ਆ, ਕੀ ਤੁਸੀਂ ਜਿਹੜੇ ਆਪਣੇ ਸਵਾਲ ਆ ਫਿਰ ਉਹਨਾਂ ਨੂੰ ਤੁਸੀਂ ਉਹ ਪੁੱਛ ਸਕੋਗੇ। ਸਵੇਰੇ 9 ਤੋਂ 10 ਵਜੇ ਤੱਕ ਜਿਹੜਾ ਉਹ ਪ੍ਰੋਗਰਾਮ ਹੋਵੇਗਾ। ਸੋ ਇੱਕ ਖਬਰ ਜ਼ਰੂਰ ਹੋਰ ਸਾਂਝੀ ਕਰਨੀ ਆ ਰਾਜਕਨਵੀਰ ਸਿੰਘ ਜੀ। ਪਿਛਲੀ ਵਾਰੀ ਜਦੋਂ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਹੋਈ ਸੀ, ਉਸ ਟਾਈਮ ਜਿਹੜੀ ਸਿੱਖ ਅਰਦਾਸ ਵੀ ਉਹਦੇ ਵਿੱਚ ਸ਼ਾਮਲ ਕੀਤੀ ਗਈ ਸੀ, ਚਾਹੇ ਉਹ ਛੋਟੀ ਸੀ, ਹਰਮੀਤ ਢਿੱਲੋਂ ਨੇ ਕੀਤੀ ਸੀ, ਉਹ ਤੋਂ ਬਾਅਦ ਫਿਰ ਡੈਮੋਕ੍ਰੇਟਿਕ ਪਾਰਟੀ ਨੇ ਵੀ ਕੀਤੀ ਸੀ। ਹੁਣ ਫਿਰ ਇੱਕ ਵਾਰੀ ਜਿਹੜੀ ਡੈਮੋਕ੍ਰੇਟਿਕ ਪਾਰਟੀ ਦੀ ਕਨਵੈਨਸ਼ਨ ਹੋਣੀ ਹੈਗੀ ਆ, ਉਹਦੇ ਵਿੱਚ ਕਹਿੰਦੇ ਪਈ ਸਿੱਖ ਕਮਿਊਨਿਟੀ ਵੱਲੋਂ ਪ੍ਰਦੀਪ ਸਿੰਘ ਕਾਲਿਕਾ, ਇਹ ਉਹ ਨੌਜਵਾਨ ਆ ਜਿਹਦਾ ਫਾਦਰ 2012 ਦੇ ਵਿੱਚ ਓਕ ਕ੍ਰੀਕ ਗੁਰਦੁਆਰਾ ਸਾਹਿਬ ਸ਼ੂਟਿੰਗ ਦੇ ਵਿੱਚ ਜਿਨ੍ਹਾਂ ਦੀ ਡੈਥ ਹੋ ਗਈ ਸੀ। ਸੋ ਉਹਨਾਂ ਨੂੰ ਜਿਹੜੀ ਡੈਮੋਕ੍ਰੇਟਿਕ ਪਾਰਟੀ ਨੇ 2020 ਦੀ ਜਿਹੜੀ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਹੋਣੀ ਆ, ਉਹਦੇ ਵਿੱਚ ਸਿੱਖ ਅਰਦਾਸ ਕਰਨ ਦੇ ਲਈ ਜਿਹੜਾ ਬੁਲਾਇਆ ਹੈਗਾ। ਬਿਲਕੁਲ, ਇੰਟਰਫੇਥ ਕਹਿੰਦੇ ਸਾਰੇ ਧਰਮਾਂ ਦੀਆਂ ਜਿਹੜੀਆਂ ਅਰਦਾਸਾਂ ਆ ਉਸ ਦੇ ਨਾਲ ਇਸ ਵਾਰ ਇਹਨਾਂ ਨੇ ਸ਼ੁਰੂਆਤ ਕੀਤੀ ਹੈ। ਪਿਛਲੀ ਵਾਰੀ ਕਹਿੰਦੇ ਵੀ ਉਹਨਾਂ ਨੂੰ ਕਾਮਯਾਬੀ ਹਾਸਲ ਹੋਈ ਆ, ਸੋ ਸ਼ਾਇਦ ਕਹਿੰਦੇ ਵੀ ਇਸ ਵਾਰ ਸਾਡਾ ਵੀ ਇਸ ਦੇ ਵਿੱਚ ਹੋਵੇ। ਚਲੋ ਚੰਗੀ ਗੱਲ ਆ, ਰਿਪਰੈਜ਼ੈਂਟੇਸ਼ਨ ਜਿਹੜੀ ਆ
ਉਹ ਧਰਮਾਂ ਨੂੰ ਇਸ ਤਰੀਕੇ ਦੇ ਨਾਲ ਦੋਨਾਂ ਹੀ ਪ੍ਰਮੁੱਖ ਪਾਰਟੀਆਂ ਦੇ ਵਿੱਚ ਜਿਹੜੀ ਮਿਲੇ ਤਾਂ ਇਹ ਚੰਗੀ ਗੱਲ ਹੈ। ਬਹੁਤ ਸਾਰੇ ਲੋਕਾਂ ਨੂੰ ਨਵਾਂ ਜਿਹੜਾ ਇਸ ਦੇ ਕਰਕੇ ਪਤਾ ਲੱਗਦਾ ਆ। ਸਟਾਕ ਮਾਰਕੀਟ ਦਾ ਦੱਸਦੇ ਜਾਈਏ ਤਾਂ ਅੱਜ ਵੀਕਐਂਡ ਦੇ ਉੱਤੇ ਮਾਰਕੀਟ ਕਲੋਜ਼ ਹੋਣ ਤੋਂ ਪਹਿਲਾਂ ਤਕਰੀਬਨ ਬਰਾਬਰ ਹੀ ਰਹੀ। 34 ਪੁਆਇੰਟ ਦਾ ਜਿਹੜਾ ਉਹ ਵਾਧਾ ਡਾਓ ਜੋਨਸ ਦੇ ਵਿੱਚ ਹੋਇਆ। 27,931 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 23 ਪੁਆਇੰਟ ਦੀ ਗਿਰਾਵਟ ਆਈ। 11,019 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਜਿਹੜਾ ਉੱਥੇ ਹੀ ਰਿਹਾ 3372 ਦੇ ਉੱਤੇ ਉਹ ਕਲੋਜ਼ ਹੋਇਆ। ਉਧਰ ਸੋਨੇ ਦੀ ਕੀਮਤ $1953 ਪ੍ਰਤੀ ਆਉਂਸ ਜਿਹੜੀ ਉਹ ਰਹੀ। ਇੱਕ ਆਉਂਸ ਦੇ ਵਿੱਚ ਤਕਰੀਬਨ 28 ਗ੍ਰਾਮ ਹੁੰਦੇ ਜੀ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 32 ਸੈਂਟ ਰਹੇ ਆ, ਤੇ ਜੇ ਰੁਪਈਏ ਦੀ ਕੀਮਤ ਦੇਖੀ ਜਾਏ ਤੇ $1 ਦੇ ਬਰਾਬਰ 74 ਰੁਪਏ 85 ਪੈਸੇ ਇੰਡੀਅਨ ਰੁਪੀਜ਼ ਦੀ ਕੀਮਤ ਰਹੀ ਆ। ਜੀ, ਇਸ ਉੱਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ। ਮੇਰੇ ਰਾਜਕਰਮੀ ਤੇ ਸਿੰਘ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ